अस्सलाम वालेकुम जी। मैं ਤੁਹਾਡਾ ਮੇਜ਼ਬਾਨ ਅਲੀ ਇਮਰਾਨ, ਪੰਜਾਬ ਦੇ ਰੰਗ ਅਲੀ ਇਮਰਾਨ ਦੇ ਸੰਗ। ਅੱਜ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਹਕੀਮ ਸਾਹਿਬ ਉਹਨਾਂ ਦੇ ਕੋਲ ਦੁਬਾਰਾ ਆਏ ਆ। ਤੁਸੀਂ ਸਾਡਾ ਪਹਿਲਾ ਪ੍ਰੋਗਰਾਮ ਦੇਖਿਆ ਹੋਣਾ, ਹਕੀਮ ਸਾਹਿਬ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਸੀ ਨਾ ਕਿ ਅਸੀਂ ਕਿਸੇ ਦਿਨ ਤੁਹਾਨੂੰ ਨਾ ਅਸੀਂ ਟਾਈਮ ਦੇਵਾਂਗੇ। ਤੁਹਾਨੂੰ ਪਤਾ ਹੈ ਕਿ ਸਾਡੇ ਉਸਤਾਦ ਮੁਹਤਰਮ ਵੀ ਨੇ ਤੇ ਪੰਜਾਬੀ ਦੇ ਵਿੱਚ ਤੇ ਸੂਫੀਜ਼ਮ ਦੇ ਵਿੱਚ ਮਾਸ਼ਾਅੱਲਾ ਕਾਫੀ ਇਹਨਾਂ ਕੋਲ ਨੌਲੇਜ ਹੈ। ਤੇ ਅੱਜ ਅਸੀਂ ਹਕੀਮ ਸਾਹਿਬ ਕੋਲ ਦੁਬਾਰਾ ਪੇਸ਼ ਹੋਏ ਆ, ਉਹਨਾਂ ਕੋਲ ਆਏ ਆ ਕਿ ਤੁਸੀਂ ਉਹਨਾਂ ਕੋਲ ਅੱਜ ਕਿਹੜੀ ਪੰਜਾਬ ਦੇ ਹਵਾਲੇ ਦੇ ਨਾਲ ਕੋਈ ਨਵੀਂ ਫਿਕਰ ਉਹਨਾਂ ਦੇ ਕੋਲ ਹੈ ਜਿਹੜੀ ਕਿ ਉਹ ਸਾਨੂੰ ਸਾਡੀ ਆਡੀਅנס ਦੇ ਨਾਲ ਤੇ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ। ਆਓ ਅਸੀਂ ਮਿਲਦੇ ਆ ਉਸਤਾਦ ਹਕੀਮ ਅਸਲਮ ਸਾਹਿਬ ਹੋਣਾ ਦੇ ਕੋਲ। अस्सलाम वालेकुम जी। वालेकुम सलाम जी। हकीम साहब की हाल चाल ने? अल्हम्दुलिल्लाह, शुक्र है पाक परवरदिगार दा, बड़ी मेहरबानी अल्लाह सोने दी। ਹਕੀਮ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਨਾਲ ਪਹਿਲੇ ਮੁਲਾਕਾਤ ਕੀਤੀ ਸੀ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਕਿ ਨੈਕਸਟ ਅਸੀਂ ਤੁਹਾਨੂੰ ਕੋਈ ਮਿਲਾਂਗੇ ਤੁਹਾਡੇ ਨਾਲ ਤੇ ਤੁਹਾਡੇ ਨਾਲ ਕੋਈ ਪ੍ਰੋਗਰਾਮ ਬਣਾਵਾਂਗੇ ਤੇ ਤੁਹਾਨੂੰ ਕੋਈ ਇੱਕ ਪੰਜਾਬ ਵਾਸਤੇ ਨਵੀਂ ਫਿਕਰ ਦੇਵਾਂਗੇ। ਤੇ ਅੱਜ ਫਿਰ ਕਿ ਸਾਡੀ ਆਡੀਅנס ਵਾਸਤੇ ਸਾਡੇ ਵਾਸਤੇ ਕੀ ਕੋਈ ਨਵੀਂ ਜਿਹੜੀ ਹੈ ਤੁਸੀਂ ਸੋਚ ਆਡੀਅנס ਨੂੰ ਦੱਸਣਾ ਚਾਹੁੰਦੇ ਹੋ? ਇਮਰਾਨ ਅਲੀ ਯਾਰ, ਜਿਹੜੀ ਫਿਕਰ ਪੁਰਾਣੀ ਸੀ ਨਾ, ਅਸੀਂ ਤੇ ਯਾਨੀ ਪੁਰਾਣੇ ਦੌਰ ਦੇ ਬੰਦੇ ਆ ਤੇ ਅਸੀਂ ਉਸ ਦੌਰ 'ਚ ਇੱਕ ਦੇਖਿਆ ਸੀ ਕਿ ਸਾਦੀਆਂ ਫਿਲਮਾਂ ਬਣਦੀਆਂ ਸੀ, ਸਾਦੇ ਡਰਾਮੇ ਹੁੰਦੇ ਸੀ ਤੇ ਅੱਛੇ ਗਲੂਕਾਰ ਹੁੰਦੇ ਸੀ। ਜਿਹੜੀ ਹੁਣ ਉਹ ਚੀਜ਼ ਨਜ਼ਰ ਨਹੀਂ ਆਉਂਦੀ। ਪਤਾ ਨਹੀਂ ਸਾਡੇ ਯਾਨੀ ਕਿ ਡਰਾਮੇ ਬਣਾਉਣ ਵਾਲਿਆਂ ਜਾਂ ਫਿਲਮਾਂ ਬਣਾਉਣ ਵਾਲਿਆਂ ਨੂੰ ਇਹ ਸੋਚ ਖਤਮ ਹੋ ਗਈ ਆ ਜਾਂ ਫਿਕਰ ਇਹਨਾਂ ਕੱਢ ਦਿੱਤੀ ਆ। ਨਹੀਂ ਤੇ ਬਹੁਤ ਅੱਛੇ ਗਲੂਕਾਰ ਯਾਨੀ ਮਹਿੰਦੀ ਹਸਨ ਸਾਹਿਬ ਬਹੁਤ ਅੱਛੇ ਗਾਇਕ ਸਨ। ਯਾਨੀ ਮੈਡਮ ਨੂਰ ਜਹਾਂ ਅੱਜ ਵੀ ਯਾਨੀ 2 ਦਹਾਈਆਂ ਤੋਂ ਪਿੱਛੇ ਹੁਣ ਵੀ ਉਹਦਾ ਸੁਣਿਆ ਜਾ ਰਿਹਾ ਕਿ ਉਹਨਾਂ ਦੇ ਗੀਤ ਕਿੱਡੇ ਅੱਛੇ ਗਾਏ ਜਾਂਦੇ ਸੀ। ਜਾਂ ਸਾਡੇ ਜਿਵੇਂ ਇੱਥੇ ਤਰੀਕੇ ਹਵਾਲੇ ਨਾਲ ਜਿਵੇਂ ਮਿਸਾਲ ਤੁਰਕੀ ਡਰਾਮੇ ਬਣਾਉਂਦਾ ਅਰਤਗੁਲ ਉਸਮਾਨ ਗਾਜ਼ੀ, ਸਾਡੇ ਖਿੱਤੇ 'ਚ ਵੀ ਲੋਕ ਹੋਏ ਨੇ, ਟੀਪੂ ਸੁਲਤਾਨ ਹੋਏ ਨੇ, ਬਾਬਾ ਕੈਜ਼ ਆਜ਼ਮ ਹੋਏ ਨੇ, ਯਾਨੀ ਡਾਕਟਰ ਸਾਹਿਬ ਹੋਏ ਨੇ, ਹੋਰ ਵੀ ਬਹੁਤ ਸਾਰੇ ਲੋਕ ਹੋਏ ਨੇ। ਇਹਨਾਂ ਦੇ ਉੱਤੇ ਵੀ ਕੋਈ ਡਰਾਮਾ ਕੋਈ ਫਿਲਮ ਬਣਾਉਣੀ ਚਾਹੀਦੀ ਆ। ਅਤੇ ਜਿਹੜਾ ਮੈਨੂੰ ਇੱਕ ਤਰਾਜ਼ ਆ, ਅੱਲਾ ਕਰੇ ਯਾਰ ਇਹ ਗੱਲ ਸੁਣ ਲੈਣ ਕਿ ਆਹ ਜਿਹੜਾ ਡਰਾਮਿਆਂ 'ਚ ਯਾਰ ਕੋਈ ਫਿਕਰ ਦਿਖਾਓ ਜਿਹ 'ਚ ਕੌਮ ਦੀ ਗੈਰਤ ਜਾਗੇ ਯਾਰ। ਇਹ ਕਹਾਣੀਆਂ ਨਾ ਹੋਣ ਕਿ ਯਾਰ ਉਹ ਕੁੜੀ ਸਾਲੇ ਨਾਲ ਨੱਠ ਗਈ ਸੀ ਤੇ ਕੁੜੀ ਸਹੁਰੇ ਨਾਲ ਨੱਠ ਗਈ ਸੀ। ਉਹ ਯਾਰ ਜੇ ਕਿਤੇ ਇੱਕ ਅੱਧਾ ਵਾਕਿਆ ਹੋਇਆ ਤਾਂ ਤੁਸੀਂ ਪੂਰੀ ਦੁਨੀਆ ਨੂੰ ਦਿਖਾਉਣ ਡਏ ਜੋ ਬਣਾ ਕੇ, ਹੈਂ ਸਾਰੀ ਦੁਨੀਆ ਨੂੰ ਦੱਸਣ ਡਏ ਜੋ ਉਸ ਗੱਲ ਨੂੰ। ਨਹੀਂ ਯਾਰ, ਜੇ ਕਿਤੇ ਕਿਸੇ ਦਾ ਹੋ ਵੀ ਗਿਆ ਤਾਂ ਚਲੋ ਰੱਬ ਸੋਹਣਾ ਵੇਂਦਾ ਹੀ ਆ ਉਹਨੂੰ, ਤੇ ਪਰਦਾ ਹੀ ਪਾਉਣਾ ਚਾਹੀਦਾ ਕਿਸੇ ਦਾ, ਲੇਕਿਨ ਉਹਨੂੰ ਉਜਾਗਰ ਕਰਕੇ ਪੂਰੀ ਦੁਨੀਆ 'ਚ। ਸਟੇਟ ਡਰਾਮੇ ਦੇਖ ਲਓ ਅੱਜ ਕੱਲ੍ਹ ਦੇ, ਉਹ ਨਾ ਕਿਸੇ ਮਾਂ ਨੂੰ ਬੁਲਾਉਂਦੇ ਆ ਨਾ ਕਿਸੇ ਭੈਣ ਨੂੰ ਬੁਲਾਉਂਦੇ, ਕਿਸ ਤਰ੍ਹਾਂ ਦਾ ਮਜ਼ਾਕ ਕਰਦੇ ਆ ਯਾਰ। ਯਾਨੀ ਅਸੀਂ ਯਾਰ ਮੁਸਲਮਾਨ ਆ ਇਮਰਾਨ ਭਾਈ, ਅਤੇ ਸਾਡੇ ਵਾਸਤੇ ਇਹ ਗੱਲ ਜਿਹਨੂੰ ਕਹਿੰਦੇ ਆ ਸਾਨੂੰ ਇਹ ਜ਼ੇਬ ਨਹੀਂ ਦਿੰਦੀ ਯਾਰ। ਬਿਲਕੁਲ ਹਕੀਮ ਸਾਹਿਬ, ਤੁਸੀਂ ਕਿਹਾ ਕਿ ਸਾਨੂੰ ਇਹ ਗੱਲ ਜ਼ੇਬ ਨਹੀਂ ਦਿੰਦੀ ਹੈ। ਅਸੀਂ ਪੰਜਾਬੀ ਹਾਂ ਜੀ ਬਿਲਕੁਲ, ਅਤੇ ਸਾਡੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸਨ, ਅਸੀਂ ਛੋਟੇ ਹੁੰਦਿਆਂ ਦੇਖਦੇ ਰਹੇ ਹਾਂ ਕਿ ਭੈਣਾਂ ਦੀ ਮਾਵਾਂ ਦੀ ਇੱਕ ਇੱਜ਼ਤ ਕੀਤੀ ਜਾਂਦੀ ਸਾਡੇ ਪੰਜਾਬੀ ਕਲਚਰ 'ਚ। ਧੀਆਂ ਸਭ ਦੀਆਂ ਸਾਂਝੀਆਂ ਕਿਹਾ ਜਾਂਦਾ। ਸਾਡਾ ਇਹ ਕਲਚਰ ਸੀਗਾ ਪੰਜਾਬ ਦਾ ਕਿ ਅਸੀਂ ਇੱਕ ਦੂਸਰੇ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਸਾਂ। ਅਸੀਂ ਇੱਕ ਫ਼ਰਕ ਨਹੀਂ ਸੀ ਕਰਦੇ ਕਿਸੇ ਦੀ ਧੀ 'ਚ ਅਤੇ ਆਪਣੇ ਧੀ ਦੇ ਵਿੱਚ। ਅਤੇ ਇਹ ਇੱਕ ਜਿਹੜਾ ਨਾ ਜੀ ਬਿਲਕੁਲ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਕਿ ਇਹ ਫ਼ਰਕ ਆਖਰ ਕਿੱਦਾਂ ਮੁੱਕ ਸਕਦਾ ਹਕੀਮ ਸਾਹਿਬ? ਬਿਲਕੁਲ, ਫਿਰ ਉਹੀ ਸੋਚ ਲਿਆਉਣੀ ਪੈਣੀ ਆ ਜਿਹੜੀ ਅੱਜ ਤੋਂ 30-40 ਸਾਲ ਪਿੱਛੇ ਸੋਚ ਸੀਗੀ ਕਿ ਇੱਕ ਦੂਸਰੇ ਦਾ ਸ਼ਰਮ ਹਯਾ ਹੋਣਾ ਚਾਹੀਦਾ, ਇੱਕ ਦੂਸਰੇ ਦਾ ਲੰਗ ਪੜਦਾ ਰੱਖਣਾ ਚਾਹੀਦਾ, ਇੱਕ ਦੂਸਰੇ ਦਾ ਖਿਆਲ ਰੱਖਣਾ ਚਾਹੀਦਾ। ਇਹ ਸੋਚ ਅਗਰ ਆਈ ਤਾਂ ਫਿਰ ਇਹ ਸਭ ਕੁਛ ਆ ਜਾਏਗਾ। ਅਗਰ ਆਪੋ ਆਪਣੀ ਦੌੜ ਲਾਈ, ਆਪੋ ਆਪਣੇ ਘੋੜੇ ਦੜਾਏ ਆ, ਅਤੇ ਫਿਰ ਯਾਰ ਉਹਦੇ ਨਾਲ ਤਾਂ ਫਿਰ ਇਮਰਾਨ ਹੁਣ ਤਾਂ ਕਹਿੰਦੇ ਹੋ ਕਿ ਜਿਵੇਂ ਨਾ ਰਹਿ ਹੀ ਨਹੀਂ ਗਿਆ ਉਹ ਪਿਆਰ ਵਾਲੀ ਚੀਜ਼, ਅਤੇ ਦਿਖਦੀ ਨਹੀਂ। ਅਤੇ ਅਸੀਂ ਇੱਕ ਦੌਰ 'ਚ ਇਮਰਾਨ ਸਾਹਿਬ ਦੇਖਿਆ ਆਪ ਕਿ ਮਹੱਲੇ 'ਚ ਅਗਰ ਕੋਈ ਬੱਚੀ ਵਿਆਹੀ ਗਈ ਆ ਜਾਂ ਬੱਚਾ ਕਿਤੇ ਵਿਆਹ ਗਿਆ ਅਤੇ ਉਹ ਫੌਤ ਹੋ ਗਈ, ਉਹਦਾ ਸੱਸ ਸਹੁਰਾ ਕੋਈ ਫੌਤ ਹੋ ਗਿਆ, ਅਤੇ ਯਾਨੀ ਅੱਧਾ ਮਹੱਲਾ ਜਾਂਦਾ ਹੁੰਦਾ ਸੀ ਉਹਨਾਂ ਦੇ ਨਾਲ ਵੀ ਨਹੀਂ ਯਾਰ ਮਹੱਲੇ ਦੀ ਧੀ ਆ। ਯਾਰ ਹੁਣ ਉਹ ਕਿੱਥੇ ਹੈ ਕਲਚਰ ਯਾਰ? ਹੁਣ ਤਾਂ ਸਕੇ ਭਰਾਵਾਂ 'ਚ ਦਰਾੜ ਪੈ ਗਈ ਹੈ, ਕਿੰਨੇ ਯਾਰ ਪਾਤੀ ਆ ਗਏ। ਇਹਦੇ ਬਾਰੇ ਯਾਰ ਇਮਰਾਨ ਸਾਹਿਬ ਕੋਈ ਫਿਕਰ ਕਰਨੀ ਚਾਹੀਦੀ ਹੈ। ਜਿਹੜੇ ਲੋਕ ਦੁਨੀਆ ਮੀਡੀਆ 'ਚ ਨਹੀਂ, ਮਿਸਾਲ ਵਾਲਾ ਡਰਾਮੇ ਬਣਾਉਣ ਵਾਲਾ ਜਾਂ ਆ ਸਾਡੇ TV ਐਂਕਰ ਵਗੈਰਾ ਲੋਕ, ਇਹਨਾਂ ਨੂੰ ਯਾਰ ਅੱਛੀ ਫਿਕਰ ਇੱਕ ਦੇਣੀ ਚਾਹੀਦੀ ਆ। TV ਐਂਕਰ ਵੀ ਦੇਖ ਲਓ ਕਿਹੜੇ ਕਿਹੜੇ ਵੱਡੇ, ਅਸੀਂ ਤਾਂ ਅਨਪੜ੍ਹ ਜਿਹੇ ਬੰਦੇ ਸਨ ਸਾਦੇ ਦੌਰ ਦੇ, ਕਿ ਜਿਹੜੇ ਟੀਵੀਆਂ 'ਚ ਆਪ ਹੀ ਦੱਸਦੇ ਨਿਹਲ ਹੋ ਗਏ ਆ, ਉਹਨਾਂ ਨੂੰ ਲਿਆ ਕੇ ਫਿਰ ਪੁੱਛਣ ਡਿਆ ਦੱਸੋ ਜੀ ਤੁਸੀਂ ਆਪਣੀ ਪਾਰਟੀ ਬਾਰੇ। ਯਾਰ ਕੀ ਆਏਗਾ ਯਾਰ? ਯਾਰ ਕੀ ਆਵਾਮ ਨੂੰ ਬੇਵਕੂਫ ਬਣਾਇਆ ਯਾਰ? ਨਹੀਂ ਯਾਰ, ਕਿਸੇ ਹੱਕ ਦੀ ਰਾਹ 'ਤੇ ਆਓ ਯਾਰ, ਕਿਸੇ ਸੱਚ ਦੀ ਰਾਹ 'ਤੇ ਆਓ। ਇਮਰਾਨ ਸਾਹਿਬ ਖੈਰ ਹੋਵੇ। ਮੈਂ ਤੇ ਬੜੀ ਮਿਹਰਬਾਨੀ ਜੀ ਹਕੀਮ ਸਾਹਿਬ ਹੋਣਾ ਦੇ ਨਾਲ ਤੁਹਾਡੇ
ਗੁਫ਼ਤਗੂ ਅਸੀਂ ਕੀਤੀ ਹੈ, ਤੁਸੀਂ ਦੇਖਿਆ ਕਿ ਬਹੁਤ ਅੱਛੀ ਇੱਕ ਫਿਕਰ ਸਾਨੂੰ ਇਹਨਾਂ ਨੇ ਦਿੱਤੀ ਹੈ। ਇੱਕ ਤੇ ਫਿਲਮਾਂ ਦੇ ਬਾਰੇ ਇਹਨਾਂ ਨੇ ਦੱਸਿਆ ਕਿ ਸਾਡੀਆਂ ਜਿਹੜੀਆਂ ਸਕਾਫਤੀ ਫਿਲਮਾਂ ਨੇ ਨਾ ਉਹ ਸਾਡੇ ਪਾਕਿਸਤਾਨ ਦੀਆਂ ਵੀ, ਸਾਡੇ ਪਾਕਿਸਤਾਨ ਦੇ ਬਹੁਤ ਸਾਰੇ ਹੀਰੋ ਨੇ, ਪੰਜਾਬੀ ਹੀਰੋ ਨੇ, ਦੁੱਲਾ ਭੱਟੀ ਜਿਸ ਤਰ੍ਹਾਂ ਕਿ ਹੋ ਗਿਆ, ਬਹੁਤ ਸਾਰੇ ਐਸੇ ਇਸਲਾਮ ਵਾਸਤੇ ਵੀ ਕੰਮ ਕੀਤੇ ਨੇ ਜਿਹੜੇ ਸਾਡੇ ਪੁਰਾਣੇ ਹੀਰੋ ਹੋਏ ਨੇ ਇਸ ਖਿੱਤੇ ਦੇ। ਸਾਨੂੰ ਵੀ ਚਾਹੀਦਾ ਹੈਗਾ ਕਿ ਜਿਸ ਤਰ੍ਹਾਂ ਦੂਸਰੇ ਮੁਸਲਿਮ ਮਮਾਲਕ ਜਿਹੜੇ ਨੇ ਉਹ ਆਪਣੇ ਮੌਸਮਾਂ ਨੂੰ ਯਾਦ ਰੱਖਦੇ ਨੇ, ਅਸੀਂ ਵੀ ਉਹਨਾਂ ਨੂੰ ਯਾਦ ਰੱਖਦੇ ਹੋਇਆ ਉਹਨਾਂ ਦੇ ਬਾਰੇ ਕੋਈ ਹਿਸਟਰੀ ਨੂੰ ਕੋਈ ਫਿਲਮ ਅੰਦਾਜ਼ ਦੇ ਵਿੱਚ ਅਸੀਂ ਪੇਸ਼ ਕਰੀਏ। ਤੇ ਬਹੁਤ ਮਿਹਰਬਾਨੀ ਹਕੀਮ ਸਾਹਿਬ ਹੋਣਾ ਦੀ। ਤੇ ਐਂਡ ਦੇ ਉੱਤੇ ਇਹਨਾਂ ਕੋਈ ਇੱਕ ਸ਼ੇਰ ਸੁਣਾਂਗੇ ਅਸੀਂ ਸੂਫੀ ਦਾ, ਤੇ ਫਿਰ ਉਸ ਤੋਂ ਬਾਅਦ ਇਜਾਜ਼ਤ ਚਾਹਾਂਗੇ ਜੀ ਹਕੀਮ ਸਾਹਿਬ। ਸੂਫੀਆਨਾ ਕਲਾਮ ਹੁੰਦਾ। ਫਕਰਾਂ ਨੇ ਬਹੁਤ ਕਲਾਮ ਇਸ ਖਿੱਤੇ ਦੇ ਉੱਤੇ ਲਿਖਿਆ, ਬਹੁਤ ਜ਼ਿਆਦਾ ਲਿਖਿਆ। ਪੰਜਾਬੀ ਬਾਬਾ ਬੁੱਲੇ ਸ਼ਾਹ ਸਰਕਾਰ, ਪੀਰ ਵਾਰੇ ਸ਼ਾਹ ਸਰਕਾਰ, ਮੀਆਂ ਮੁਹੰਮਦ ਬਖਸ਼ ਸਰਕਾਰ, ਬਹੁਤ ਅੱਛੇ ਲੋਕਾਂ ਨੇ, ਔਰ ਵੀ ਬਹੁਤ ਫਕਰਾਂ ਨੇ ਕਲਾਮ ਲਿਖਿਆ। ਤੇ ਸੁਲਤਾਨ ਬਾਹੂ ਸਰਕਾਰ ਲਿਖਦੇ ਆ ਵੀ ਜੇਕਰ ਦੀਨ ਇਲਮ ਵਿੱਚ ਹੁੰਦਾ ਤੇ ਫਿਰ ਸਿਰ ਨੇਜ਼ੇ ਨਾ ਚੜ੍ਹਦੇ ਹੋ। 18,000 ਜ਼ੁਲਮਾਂ ਹਾ ਫਿਰ ਅੱਗੇ ਹੁਸੈਨ ਦੇ ਮਰਦੇ ਹੋ। ਜੇ ਕੁਝ ਮੰਨਦੇ ਬੈਤ ਰਸੂਲੀ ਫਿਰ ਖੈਮੇ ਤੰਬੂ ਨਾ ਸੜਦੇ ਹੋ। ਜੇ ਕੁਝ ਮੰਨਦੇ ਇਹ ਬੈਤ ਰਸੂਲੀ ਫਿਰ ਖੈਮੇ ਤੰਬੂ ਨਾ ਸੜਦੇ ਹੋ। ਖੈਰ ਹੋਵੇ ਜੀ। ਅੱਜ ਦੇ ਪ੍ਰੋਗਰਾਮ ਵਾਸਤੇ ਇੰਨਾ ਹੀ। ਮੈਂ ਤੁਹਾਡਾ ਮੇਜ਼ਬਾਨ ਅਲੀ ਇਮਰਾਨ, ਕੈਮਰਾਮੈਨ ਹਕੀਮ ਸਾਹਿਬ ਦੇ ਨਾਲ, ਪੰਜਾਬ ਰੰਗ TV। ਅੱਲਾ ਹਾਫਿਜ਼। ਦਬਾ ਦੇ।